अस्सलामुअलैकुम। गुड मॉर्निंग ਸੋਹਣਿਓ, ਗੁੱਡ ਮॉर्निंग। ਲੋ ਵੀ ਇੱਕ ਸੋਹਣੀ ਜੀ ਗੁੱਡ ਮਾਰਨਿੰਗ ਤੁਹਾਨੂੰ ਅਸੀਂ ਕਰ ਰਹੇ ਹਾਂ। ਅੱਜ ਧੁੱਪ ਬੱਦਲ ਹੈ, ਕਦੀ ਧੁੱਪ ਆ ਜਾਏਗੀ ਕਦੀ ਬੱਦਲ ਆਣਗੇ, ਪਰ ਬਾਰਿਸ਼ ਨਹੀਂ ਹੈ। ਤੇ ਇਸ ਤੋਂ ਹੀ ਅਸੀਂ ਤਵਾਈ ਸ਼ਵਾਈ ਵੀ ਕੱਢ ਰਹੇ ਹਾਂ ਤੇ ਨਾਲ ਨਾਲ ਆਪਣਾ ਘਰ ਦਾ ਦੂਸਰਾ ਕੰਮ ਵੀ ਕਰ ਰਹੇ ਹਾਂ। ਚਲੋ ਬਾਰਿਸ਼ ਨਾ ਹੋਣ ਦੀ ਸਹੂਲਤ ਹੋ ਜਾਂਦੀ ਹੈ ਕਿ ਚਲੋ ਹਵਾ ਨੂੰ ਹਵਾ ਕੱਪੜਿਆਂ ਨੂੰ ਥੋੜਾ ਜਿਹਾ ਲੱਗ ਜਾਂਦੀ ਹੈ ਨਾ, ਤੇ ਕੱਪੜੇ ਆਠਰ ਜਾਂਦੇ ਨੇ। ਤੇ ਲੋ ਬਈ ਅਸੀਂ ਹੁਣ ਚੱਲਦੇ ਹਾਂ ਕਿਚਨ ਵਿੱਚ। ਇਹ ਦੇਖ ਲਓ ਬਈ, ਇਹ ਆਪਣਾ ਮਸਕਨ ਹੈ, ਇਹ ਹਮਾਰਾ ਖਾਸ ਮਸਕਨ ਹੈ। ਇੱਥੇ ਮੈਂ ਬੈਠ ਕੇ ਆਪਣੀ ਵੀਡੀਓ ਨੂੰ ਜਿਹੜੀ YouTube ਬਣਾਉਂਦੀ ਹਾਂ, ਮੈਂ ਆਪਣਾ ਵਲੌਗ ਇੱਥੇ ਬੈਠ ਕੇ ਜੋੜਨੀ ਆ। ਇੱਥੇ ਬੈਠ ਕੇ ਥੰਬਨੇਲ ਬਣਾ ਲਈ। ਇਹ ਮੇਰਾ ਮਖਸੂਸ ਇੱਕ ਜਿਹੜਾ ਨਾ ਸੋਫਾ ਵੇ, ਇੱਥੇ ਮੈਂ ਬੈਠਣੀ ਹਾਂ ਜ਼ਿਆਦਾਤਰ। ਮੁਸਤਫਾ ਇੱਥੇ ਹੁੰਦਾ ਸੀ ਤੇ ਉਹ ਛਾਲ ਮਾਰ ਕੇ ਮੇਰੇ ਤੋਂ ਪਹਿਲਾਂ ਬਹਿ ਜਾਂਦਾ ਸੀ ਮੈਨੂੰ ਤੰਗ ਕਰਨ ਵਾਸਤੇ, ਤੇ ਮੈਨੂੰ ਬਹਿਣ ਨਹੀਂ ਦਿੰਦਾ ਸੀ। ਤੇ ਫਿਰ ਬਸ ਸਾਡੀ ਦੋਨਾਂ ਦੀ ਨੋਕ ਝੋਂਕ ਚੱਲਦੀ ਰਹਿੰਦੀ ਸੀ। ਲੇਕਿਨ ਫਿਰ ਮੇਰੀ ਇਹ ਮਖਸੂਸ ਸੀਟ ਹੈ। ਤੇ ਇੱਥੇ ਮੇਰਾ ਚਸ਼ਮਾ ਵੀ ਪਿਆ ਹੈ, ਇਹ ਕੰਬਲ ਵੀ ਮੈਂ ਫਿਰ ਲੈ ਲੈਂਦੀ ਹਾਂ ਪੈਰਾਂ ਦੇ ਉੱਪਰ। ਇੱਥੇ ਮੈਂ ਪੈਰ ਰੱਖ ਲੈਂਦੀ ਹਾਂ ਇਸ ਤਰ੍ਹਾਂ ਕਰਕੇ ਕਿ ਚਲੋ ਥਕਾਵਟ ਨਾ ਹੋਵੇ। ਮੇਰਾ ਹੈਡਫੋਨ, ਮੇਰੀ ਟੈਬਲੇਟ, ਸਾਰੀਆਂ ਚੀਜ਼ਾਂ ਇੱਥੇ ਪਈਆਂ ਨੇ। ਇਸ ਫੋਨ ਦਾ ਕਵਰ ਪਿਆ ਵੇ, ਪਰ ਫੋਨ ਮੈਂ ਸਟੈਂਡ 'ਤੇ ਲਾਉਂਦੀ ਹਾਂ ਨਾ, ਸੈਲਫੀ ਸਟਿਕ 'ਤੇ ਜਦੋਂ ਇਹ ਬਣਾਉਂਦੀ ਹਾਂ। ਅਤੇ ਫਿਰ ਕਵਰ ਮੈਨੂੰ ਉਤਾਰਨਾ ਪੈਂਦਾ ਵੇ, ਕਿਉਂਕਿ ਫਿਰ ਉਹਦੇ ਵਿੱਚ ਆਉਂਦਾ ਨਹੀਂ ਹੈ ਕਵਰ ਇਸ ਤਰ੍ਹਾਂ। ਉਹ ਮੇਰੀ ਗੁੱਥਲੀ ਪਈ ਹੈ ਜ਼ੰਬੀਲ, ਉਹ ਮੈਂ ਤੁਹਾਨੂੰ ਕਿਸ ਦਿਨ ਦਿਖਾਵਾਂਗੀ। ਅਤੇ ਇਹ ਮੇਰੇ ਸੋਹਣੇ ਸੋਹਣੇ ਮਾਰੀਓ ਅਤੇ ਬਿੰਗ ਨੇ। ਹੈਲੋ ਮਾਰੀਓ, ਹੈਲੋ। ਤੇ ਚਲੋ ਵੀ ਅਸੀਂ ਚੱਲਦੇ ਹਾਂ। ਅਸੀਂ ਹੁਣ ਅੱਜ ਆਪਾਂ ਕੰਮ ਛਮ ਸ਼ੁਰੂ ਕਰੀਏ। ਅਤੇ ਅੱਜ ਮੈਂ ਬਣਾ ਰਹੀ ਹਾਂ ਭਿੰਡੀ। ਅੱਜ ਭਿੰਡੀ ਬਣੇਗੀ। ਮੈਂ ਆਪਣੇ ਵਾਸਤੇ ਜਿਹੜੀ ਪਿਆਜ਼ ਵਾਲੀ ਬਣਾ ਰਹੀ ਹਾਂ, ਅਤੇ ਬਾਕੀ ਮੈਂ ਰੱਖ ਦਿੱਤੀ ਹੈ ਜੀ ਇਹ ਵਾਲੀ, ਅਤੇ ਮੈਂ ਕਰਕੇ ਮੇਰੇ ਹਸਬੈਂਡ ਨੇ ਖਾਣੀ ਹੈ। ਉਹਨਾਂ ਨੇ ਫਰਾਈ ਭਿੰਡੀ ਉਹਦੇ ਨਾਲ ਖਾਣੀ ਹੈ, ਚਾਵਲਾਂ ਦੇ ਨਾਲ। ਅਤੇ ਇਸ ਕਰਕੇ ਚਲੋ ਠੀਕ ਹੈ, ਮੈਂ ਥੋੜ੍ਹੀ ਜਿਹੀ ਆਪਣੇ ਵਾਸਤੇ ਕੱਟ ਲਈ ਹੈ ਅਲੱਗ ਤੋਂ, ਔਰ ਇਹ ਮੈਂ ਦੂਸਰੀ ਕੱਟਾਂਗੀ। ਪਰ ਕਿਉਂਕਿ ਉਹਨਾਂ ਨੇ ਰਾਤ ਨੂੰ ਖਾਣਾ ਇਸ ਤੋਂ ਮੈਂ ਹਲੇ ਇਸ ਪਾਸੇ ਰੱਖ ਦਿੱਤਾ। ਮੈਂ ਕਿਹਾ ਪਹਿਲੇ ਮੈਂ ਦੂਜੇ ਆਪਣੇ ਕੰਮ ਨਿਬੇੜਾਂ ਅਤੇ ਫਿਰ ਉਸ ਤੋਂ ਬਾਅਦ ਅਸੀਂ ਦੂਸਰੀ ਹਾਂਡੀ ਵੱਲ ਹੋਵਾਂਗੇ। ਅਤੇ ਆਪਣੇ ਲਈ ਮੈਂ ਕੱਟ ਲਈਏ ਥੋੜ੍ਹੀ ਜਿਹੀ ਭਿੰਡੀ ਪਿਆਜ਼ ਵਾਲੀ। ਮੈਨੂੰ ਪਿਆਜ਼ ਵਾਲੀ ਬਹੁਤ ਅੱਛੀ ਲੱਗਦੀ ਹੈ। ਇਹਦੇ ਟਮਾਟਰ, ਹਰੀ ਮਿਰਚ, ਪਿਆਜ਼ ਅਤੇ ਇਹ ਚੀਜ਼ਾਂ, ਅਤੇ ਨਾਲ ਨਾਲ ਅਸੀਂ ਕਰਾਂਗੇ ਗੱਪਸ਼ਪ, ਅਤੇ ਨਾਲ ਸਾਡੀ ਪੱਕੇਗੀ ਹਾਂਡੀ। ਅਤੇ ਚਲੋ ਬਈ ਅਸੀਂ ਸਟਾਰਟ ਕਰਨੇ ਹਾਂ। ਅਸੀਂ ਚੁੱਲ੍ਹਾ ਔਨ ਕਰ ਲਿਆ ਵੀ, ਅਤੇ ਬਾਕੀ ਅਸੀਂ ਹੁਣ ਇਹਦੇ 'ਚ ਪਾ ਦੇਵਾਂਗੇ ਆਇਲ। ਪਿਆਜ਼ ਵਾਲੀ ਭਿੰਡੀ ਬੜੀ ਮਤਲਬ ਸਮਝੋ ਮਸ਼ਹੂਰ ਮਾਰੂਫ ਭਿੰਡੀ ਹੈ। ਗੋਸ਼ਤ ਵਿੱਚ ਹੀ ਪੱਕਦੀ ਹੈ ਭਿੰਡੀ, ਫਰਾਈ ਵੀ ਬਣਦੀ ਹੈ ਭਿੰਡੀ, ਮਸਾਲਾ ਭਿੰਡੀ, ਪਤਾ ਨਹੀਂ ਕੀ ਕੁਝ ਬਹੁਤ ਸਾਰੇ ਜਿਹੜੇ ਨਾ ਤਰੀਕਿਆਂ ਨਾਲ ਭਿੰਡੀ ਪੱਕਦੀ ਹੈ, ਪਰ ਖਾਦੀ ਬਹੁਤ ਸ਼ੌਕ ਨਾਲ ਜਾਂਦੀ ਹੈ ਅਤੇ ਹਰ ਇੱਕ ਪਸੰਦ ਹੈ। ਮੇਰੇ ਸਾਡੇ ਘਰ ਵੀ ਜ਼ਿਆਦਾਤਰ ਭਿੰਡੀ ਗੋਸ਼ਤ ਬਣਦਾ ਹੋਵੇ, ਪਰ ਇਹ ਵੀ ਕਿ ਸਾਡੀ ਫੁੱਫੋ ਦੇ ਘਰ ਬਣਦਾ ਹੁੰਦਾ ਸੀ ਪਿਆਜ਼ ਵਾਲੀ ਭਿੰਡੀ, ਅਤੇ ਮੈਨੂੰ ਬਚਪਨ 'ਚ ਬੜੀ ਚੰਗੀ ਲੱਗਦੀ ਸੀ। ਸਾਡੇ ਘਰ ਵਿੱਚ ਜ਼ਿਆਦਾਤਰ ਭਿੰਡੀ ਗੋਸ਼ਤ ਬਣਦਾ ਹੋਵੇ, ਪਰ ਇਸ ਤੋਂ ਫਿਰ ਮੈਂ ਅੱਜ ਆਪਣੇ ਵਾਸਤੇ ਬਣਾ ਰਹੀ ਹਾਂ ਕਿ ਚਲੋ ਇੱਕ ਬਚਪਨ ਦੀ ਯਾਦ ਵੀ ਹੋ ਜਾਏਗੀ। ਫਿਰ ਕਦੀ ਕਦੀ ਟੇਸਟ ਚੇਂਜ ਹੋ ਜਾਂਦਾ ਨਾ, ਕਿਸ ਤਰ੍ਹਾਂ ਅਸੀਂ ਪਿਆਜ਼ ਵਾਲੀ ਸਾਦੀ ਬਣਦੀ ਹੈ, ਕੋਈ ਐਸਾ ਉਹ ਖਾਸ ਨਹੀਂ ਹੈ। ਲੇਕਿਨ ਚਲੋ ਮੈਂ ਗੱਲਾਂ ਕਰਦੇ ਕਰਦੇ ਤੁਹਾਡੇ ਨਾਲ ਬਣਾ ਲਾਂਗੀ, ਕਿਉਂਕਿ ਮੇਰੇ ਖਾਣਿਆਂ ਵਿੱਚ ਬਹੁਤ ਜ਼ਿਆਦਾ ਮਸਾਲੇ इस्तेमाल नहीं होते हैं। कोई शशका नहीं है भाई, इसमें कोई शशका आपको नहीं मिलेगा खानों में। तीन मैं इलायचियाँ पा दी ने, सफ़ेद इलायची पाई है ਇਹਦੇ ਵਿੱਚ। ਥੋੜ੍ਹਾ ਜਿਹਾ ਗਰਮ ਹੋ ਜਾਵੇ ਹੈ, ਕਿਉਂਕਿ ਭਿੰਡੀ 'ਚ ਥੋੜ੍ਹਾ ਜਿਹਾ ਆਇਲ ਜ਼ਿਆਦਾ ਜਾਂਦਾ ਵੇ, ਕਿਉਂਕਿ ਇਹਦੀ ਲੇਸ ਹੁੰਦੀ ਹੈ। ਇਸ ਤੋਂ ਫਿਰ ਚਲੋ ਜੀ ਅਸੀਂ ਇਹ ਪਾ ਦਿੱਤੇ ਹੁਣ ਪਿਆਜ਼ ਇਹਦੇ ਵਿੱਚ। ਪਿਆਜ਼ ਨੂੰ ਥੋੜ੍ਹਾ ਜਿਹਾ ਅਸੀਂ ਨਰਮ ਕਰਾਂਗੇ, ਔਰ ਫਿਰ ਉਸ ਤੋਂ ਬਾਅਦ ਬਾਕੀ ਦਾ ਜਿਹੜਾ ਹੋਵੇ ਉਹ ਇਹਦੇ ਵਿੱਚ ਜਾਏਗਾ। ਬਾਕੀ ਨਮਕ ਮਿਰਚ ਔਰ ਚੀਜ਼ਾਂ ਜਾਣਗੀਆਂ। ਭਿੰਡੀ ਕੱਟਦੇ ਯਕੀਨ ਮੰਨੋ ਕਿ ਮੈਨੂੰ ਬਚਪਨ ਦੀ ਇੱਕ ਯਾਦ ਆ ਗਈ। ਸ਼ਾਇਦ ਤੁਸੀਂ ਵੀ ਕਦੀ ਕੀਤਾ ਹੋਵੇ ਬਚਪਨ ਵਿੱਚ ਇਸ ਤਰ੍ਹਾਂ ਕਿ ਭਿੰਡੀ ਕੱਟਦੇ ਹੋਏ ਮੂੰਹ ਦੇ ਉੱਪਰ ਜਿਹੜਾ ਨਾ ਇਸ ਤਰ੍ਹਾਂ ਨਕਸ਼ੋ ਨਿਗਾਰ ਬਣਾਏ ਹੋਣ। ਅਸੀਂ ਹੱਥਾਂ 'ਤੇ ਮਿਲਾ ਲੈਂਦੇ ਹੁੰਦੇ ਸਾਂ ਭਿੰਡੀਆਂ ਇਸ ਤਰ੍ਹਾਂ ਕੱਟ ਕੇ, ਅਤੇ ਫਿਰ ਅਸੀਂ ਜਿਹੜਾ ਨਾ ਹੱਥ ਕਿੰਨੀ ਦੇਰ ਐਸਾ ਲੈ ਕੇ ਫਿਰਨੇ ਹੁੰਦੇ ਸਾਂ, ਫਿਰ ਡਿੱਗ ਜਾਂਦੀ ਸੀ, ਫਿਰ ਲਾ ਲੈਂਦੇ ਸਾਂ। ਪਰ ਜਿੱਦਣ ਭਿੰਡੀ ਕੱਟਣੀ ਨਾ, ਉਸ ਦਿਨ ਇਹ ਸ਼ੁਗਲ ਜ਼ਰੂਰ ਹੁੰਦਾ ਸੀ ਬਚਪਨ ਵਿੱਚ ਕਿ ਮੂੰਹ ਦੇ ਉੱਪਰ ਲਾ ਕੇ ਨਾ ਅਸੀਂ ਜ਼ਰੂਰ ਕਰਨੇ ਸਾਂ। ਅੱਜ ਕੱਲ੍ਹ ਦੇ ਬੱਚੇ ਇਹਨਾਂ ਚੀਜ਼ਾਂ ਤੋਂ ਬੜੇ ਮਹਿਰੂਮ ਨੇ, ਸਮਝੋ ਕਿ ਉਹ ਇਹਨਾਂ ਚੀਜ਼ਾਂ ਤੋਂ ਲੁਤਫ ਨਹੀਂ ਉਠਾ ਸਕਦੇ। ਜ਼ਿੰਦਗੀ ਦਾ ਜਿਹੜਾ ਹਕੀਕੀ ਜਿਹੜਾ ਲੁਤਫ ਅਸੀਂ ਉਠਾਇਆ ਨਾ,
ਉਹ ਬੱਚੇ ਨਹੀਂ ਉਠਾ। ਅੱਜ ਕੱਲ੍ਹ ਮਸਰੂਈ ਦੌਰ ਹੈ ਕਿ ਬਈ ਹਰ ਸ਼ਹਿਰ ਨੂੰ ਹਾਏ ਸਾਨੂੰ ਜਰਾਸੀਮ ਲੱਗ ਜਾਣਗੇ, ਹਾਏ ਸਾਨੂੰ ਇਹ ਹੋ ਜਾਏਗਾ, ਹਾਏ ਸਾਨੂੰ ਉਹ ਹੋ ਜਾਏਗਾ। ਇਸ ਤਰ੍ਹਾਂ ਉਹ ਬੱਚੇ ਨਹੀਂ ਕਰਦੇ। ਸਾਡੇ ਜ਼ਮਾਨੇ ਵਿੱਚ ਦੇਖ ਲਓ, ਇਸ ਤਰ੍ਹਾਂ ਅਸੀਂ ਪਿੰਡੀਆਂ ਕੱਟਣੀਆਂ ਤੇ ਮੂੰਹ ਤੇ ਲਾ ਲਾ ਕੇ ਫਿਰਨਾ, ਤੇ ਬੜਾ ਕਾਫੀ ਦੇਰ ਤੱਕ ਸ਼ੁਗਰ ਰਹਿੰਦਾ ਸੀ। ਤੁਸੀਂ ਮੈਨੂੰ ਇਹ ਵੀਡੀਓ ਦੇਖੀ ਹੋ ਤੇ ਤੁਸੀਂ ਮੈਨੂੰ ਜ਼ਰੂਰ ਸ਼ੇਅਰ ਕਰਿਓ। ਸ਼ਾਇਦ ਮੈਂ ਆਖਰ 'ਚ ਭੁੱਲ ਨਾ ਜਾਵਾਂ ਕਿ ਤੁਸੀਂ ਕਦੀ ਬਚਪਨ 'ਚ ਇਸ ਤਰ੍ਹਾਂ ਚਿਹਰੇ 'ਤੇ ਲਾਈਆਂ ਨੇ, ਇਸ ਤਰ੍ਹਾਂ ਪਿੰਡੀਆਂ ਕੱਟਦੇ ਹੋਏ ਲਾ ਕੇ, ਤੇ ਫਿਰ ਤੁਸੀਂ ਸ਼ੋਆਂ ਮਾਰੀਆਂ ਨੇ ਕਿ ਬਈ ਇਸ ਤਰ੍ਹਾਂ ਫਿਰਨੇ ਹੁੰਦੇ ਸਾਂ ਵਿਹੜੇ ਵਿੱਚ, ਕੁਛ ਨਹੀਂ ਕਰਨੇ ਸਾਂ, ਬਸ ਜਾ ਕੇ ਸ਼ੀਸ਼ਾ ਦੇਖਣੇ ਸਾਂ, ਇੱਕ ਦੂਸਰੇ ਬਸ ਫਿਰਦੇ ਰਹਿੰਦੇ ਸਾਂ। ਬਸ ਇਹ ਸਾਡਾ ਇੱਕ ਸ਼ੁਗਲ ਹੁੰਦਾ ਸੀ, ਸਾਡਾ ਇੱਕ ਬਚਪਨ ਦੀ ਹਸੀਨ ਯਾਦ ਜਿਹੜੀ ਹੈ ਨਾ ਅੱਜ ਮੈਂ ਆਪਣੀ ਕਰ ਲਈ। ਕਿਉਂਕਿ ਬਚਪਨ ਕਦੀ ਭੁੱਲਦਾ ਨਹੀਂ, ਬਚਪਨ ਕਦੀ ਵੀ ਨਹੀਂ ਭੁੱਲਦਾ। ਤੁਹਾਡੇ ਅੰਦਰੋਂ ਬਚਪਨਾ ਨਹੀਂ ਖਤਮ ਹੋਣਾ ਚਾਹੀਦਾ। ਜਿੱਦਣ ਤੁਹਾਡੇ ਅੰਦਰ ਦਾ ਬੱਚਾ ਮਰ ਗਿਆ ਨਾ, ਬਸ ਬਈ ਫਿਰ ਸਮਝੋ ਸਭ ਕੁਝ ਗਿਆ। ਕਹਿੰਦਾ ਜਿਹੜਾ ਮਰ ਗਿਆ ਤੇ ਬਸ ਗਿਆ। ਤੇ ਆਪਣੇ ਅੰਦਰ ਦੇ ਬੱਚੇ ਨੂੰ ਨਾ ਕਦੀ ਨਾ ਤੁਸੀਂ ਮਰਨ ਦੇਵੋ। ਆਪਣੀਆਂ ਬਚਪਨ ਦੀਆਂ ਯਾਦਾਂ ਉਸ ਬੱਚੇ ਦੇ ਨਾਲ ਤੁਸੀਂ ਆਪਣੇ ਹੋਏ ਉਤਰ ਗਿਆ, ਓਏ ਹੋਏ 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 ਠਹਿਰ ਮੈਂ ਫੇਰ ਲਾ ਕੇ ਦੇਖਾਂ, ਚਲੋ ਵੀ ਲੱਗ ਗਿਆ। ਤੇ ਆਪਣੇ ਬਚਪਨ ਦੀਆਂ ਯਾਦਾਂ ਜਿਹੜੀਆਂ ਪਸੀਨਾ ਆ ਰਿਹਾ ਨਾ ਅਸਲ ਮੈਨੂੰ, ਤੇ ਹੁਣ ਜਿਹੜਾ ਉਤਰ ਰਿਹਾ ਵੇ, ਤੇ ਹੁਣ ਇਹਨੂੰ ਕਿੱਥੇ ਲਾਵਾਂ? ਚਲੋ ਇੱਥੇ ਲਾ ਦਿੰਦੇ ਹਾਂ। ਚਲੋ, ਤੇ ਬਚਪਨ ਦੀਆਂ ਯਾਦਾਂ ਜਿਹੜੀਆਂ ਨੇ ਉਹ ਇੰਨੀਆਂ ਹਸੀਨ ਯਾਦਾਂ ਨੇ ਕਿ ਮੈਂ ਜਦੋਂ ਭਿੰਡੀ ਕੱਟਣੀ ਆ ਨਾ ਤੇ ਮੈਨੂੰ ਜ਼ਰੂਰ ਇਹ ਚੀਜ਼ਾਂ ਯਾਦ ਆ ਜਾਂਦੀਆਂ ਨੇ। ਕਦੀ ਸਬਜ਼ੀਆਂ ਕੱਟਦੇ ਹੋਏ ਕੱਚੀਆਂ ਸਬਜ਼ੀਆਂ ਖਾਣੀਆਂ, ਕਿ ਅੱਜ ਕੱਲ੍ਹ ਸੈਲਡ ਵਗੈਰਾ ਬਣਦਾ ਵੀ ਖਰਾ, ਲੇਕਿਨ ਬੱਚੇ ਮੈਂ ਦੇਖਿਆ ਸੈਲਡ ਤੋਂ ਬਹੁਤ ਦੂਰ ਜਾਂਦੇ ਨੇ। ਲੇਕਿਨ ਸਾਡੇ ਜ਼ਮਾਨੇ ਹੁੰਦੇ ਸਨ ਕਿ ਬੱਚੇ ਬੈਠ ਕੇ ਗੋਂਗਲੂ ਵੈਸੇ ਹੀ ਬੈਠ ਕੇ ਖਾ ਲੈਂਦੇ, ਗੋਂਗਲੂ ਕੱਟਣੇ ਤੇ ਗੋਂਗਲੂ ਕੱਟ ਕੇ ਖਾ ਲੈਣੇ, ਮੂਲੀਆਂ ਛਿਲਣੀਆਂ, ਮੂਲੀਆਂ ਲੂਣ ਲਾ ਕੇ ਖਾ ਲੈਣੀਆਂ। ਤੇ ਇਸ ਤਰ੍ਹਾਂ ਕੱਚੀਆਂ ਸਬਜ਼ੀਆਂ ਬੱਚੇ ਐਸਾ ਚੁੱਕ ਕੇ ਖਾ ਲੈਂਦਾ। ਬਾਜ਼ ਬੱਚੇ ਤੇ ਕੱਚੀ ਭਿੰਡੀ ਵੀ ਖਾ ਲੈਂਦੇ ਹੁੰਦੇ ਸਨ। ਅਸੀਂ ਵੀ ਕਦੀ ਅਸੀਂ ਟੇਸਟ ਜ਼ਰੂਰ ਕੀਤਾ ਹੈ ਹਰ ਸਬਜ਼ੀ ਨੂੰ, ਕੱਚਾ ਕੱਦੂ ਤੇ ਕੱਚੇ ਟੀਂਡੇ ਖਾ ਕੇ ਟੇਸਟ ਕਰਨੇ ਸਨ ਵੀ ਇਹਦਾ ਜ਼ਾਇਕਾ ਕੀ, ਕੱਚੇ ਦਾ ਕੀ ਜ਼ਾਇਕਾ ਹੋਵੇ। ਤੇ ਅਸੀਂ ਇਸ ਤਰ੍ਹਾਂ ਦੀਆਂ ਚੀਜ਼ਾਂ ਕਰਨੇ ਹੁੰਦੇ ਸਾਂ। ਤੇ ਆਪਣੇ ਬਚਪਨ ਨੂੰ ਵੀ ਕਹਿੰਦੇ ਨੇ ਖੂਬ ਇੰਜੋਏ ਕੀਤਾ। ਜਿਹੜਾ ਬੇਰੀਆਂ ਤੇ ਜਾ ਕੇ ਬੇਰ ਤੋੜਨੇ, ਕਿਸੇ ਮੁਹੱਲੇ 'ਚ, ਸਾਡੇ ਮੁਹੱਲੇ 'ਚ ਇੱਕ ਬੂਟਾ ਹੁੰਦਾ ਸੀ ਬੇਰੀ ਦਾ ਵੱਡਾ ਸਾਰਾ ਦਰਖਤ, ਉਹ ਪਿਛਲੀ ਗਲੀ 'ਚ ਹੁੰਦਾ ਸੀ। ਉਹ ਵੀ ਬੱਚੇ ਜਾ ਕੇ ਹਰ ਕਿਸਮ ਸਾਰੇ ਬੱਚੇ ਕਿ ਜਿਹਨਾਂ ਦੇ ਮੁਹੱਲਿਆਂ 'ਚ ਹੁੰਦਾ ਸੀ ਨਾ, ਉਸ ਜ਼ਮਾਨੇ ਦੀ ਇੱਕ ਖਾਸ ਹੁੰਦੀ ਸੀ ਕਿ ਬੱਚੇ ਜਾ ਕੇ ਵੱਟੇ ਮਾਰ ਕੇ ਨਾ ਉਹ ਬੇਰੀਆਂ ਤੋਂ ਬੇਰ ਤੋੜਦੇ ਹੁੰਦੇ ਸਨ। ਇੰਨੇ ਵੱਟੇ ਮਾਰਨੇ, ਫਿਰ ਜਾ ਕੇ ਕਿਤੇ ਇੱਕ ਬੇਰ ਥੱਲੇ ਡਿੱਗਦਾ ਸੀ ਤੇ ਫਿਰ ਉਹ ਚੁੱਕ ਕੇ ਖਾਣਾ। ਕੋਈ ਮੈਂ ਸਿਰਫ ਇਸ ਗੱਲ ਤੋਂ ਹੈਰਾਨ ਹੁੰਦੀ ਹਾਂ ਕਿ ਨੀਚੇ ਮਿੱਟੀ 'ਚ ਡਿੱਗਦਾ ਸੀ ਜ਼ਮੀਨ ਤੇ, ਅਸੀਂ ਚੁੱਕ ਕੇ ਖਾ ਲੈਣਾ। ਚਲੋ ਵੀ, ਜਾਂ ਫਿਰ ਕੋਈ ਬੋਝੇ ਵਾਲੀ ਕਮੀਜ਼ ਪਾਈ ਹੋਣੀ, ਬੋਝਿਆਂ 'ਚ ਪਾਈ ਜਾਣਾ ਕਿ ਪਹਿਲੇ ਤੋੜ ਲਈਏ ਫਿਰ ਖਾਈਏ। ਪਰ ਇੱਕ ਜ਼ਰੂਰ ਖਾਣਾ, ਮਿੱਠੇ ਬੇਰ ਹੁੰਦੇ ਸਨ, ਪਰ ਬੱਚਿਆਂ ਨੇ ਤੋੜ ਕੇ ਖਾਣੇ। ਪਰ ਕਦੀ ਅਸੀਂ ਧੋਤਾ ਨਹੀਂ ਸੀ, ਕਦੀ ਐਸਾ ਇੰਤਜ਼ਾਰ ਨਹੀਂ ਕੀਤਾ ਸੀ ਕਿ ਅਸੀਂ ਘਰ ਜਾਵਾਂਗੇ ਤੇ ਹੁਣ ਧੋਵਾਂਗੇ ਤੇ ਫਿਰ ਖਾਵਾਂਗੇ। ਉੱਥੇ ਹੀ ਤੋੜੀ ਜਾਣਾ, ਉੱਥੇ ਹੀ ਕਰੀ ਜਾਣਾ। ਔਰ ਇੰਨੇ ਵੱਟੇ ਪੈਂਦੇ ਹੁੰਦੇ ਸਨ ਬੇਰੀ ਨੂੰ ਕਿ ਯਕੀਨ ਮੰਨੋ ਕਿ ਜਿਹੜਾ ਯਕੀਨ ਨਹੀਂ ਆਉਂਦਾ ਸੀ ਕਿ ਇੰਨੇ ਬੱਚੇ ਲੱਗੇ ਹੁੰਦੇ ਸਨ ਕਿ ਕਿਸੇ ਦੀ ਅੱਖ 'ਚ ਪੱਥਰ ਆ ਕੇ ਲੱਗ ਜਾਏਗਾ ਜਾਂ ਕੁਝ। ਬੇਖੌਫੋ ਖਤਰ ਉਹ ਦੌਰ ਹੁੰਦਾ ਬਚਪਨ ਦਾ, ਬਸ ਸਭ ਲੱਗੇ ਹੁੰਦੇ ਸਨ। ਕਦੀ ਤੇ ਇਸ ਤਰ੍ਹਾਂ ਹੋਣਾ ਬੇਰ ਡਿੱਗਣਾ, ਬੱਚਿਆਂ ਦੀ ਲੜਾਈ ਵੀ ਹੋ ਜਾਂਦੀ ਸੀ। ਉਹ ਕਹਿੰਦੀ ਮੇਰੇ ਵੱਟੇ ਨਾਲ ਡਿੱਗਿਆ, ਦੂਸਰੇ ਕਹਿੰਦਾ ਮੇਰੇ ਵੱਟੇ ਨਾਲ। ਤੇ ਸਾਡਾ ਪਸੰਦੀਦਾ ਮਸ਼ਗਲਾ ਹੁੰਦਾ ਸੀ ਬੇਰ ਦੇ ਸੀਜ਼ਨ 'ਚ ਜਾ ਕੇ ਉੱਥੋਂ ਬੇਰ ਤੋੜ ਕੇ ਪਿਛਲੀ ਗਲੀ 'ਚ ਜਾਣਾ। ਵੱਡਾ ਸਾਰਾ ਬੂਟਾ ਸੀ ਤੇ ਬਈ ਦੇ ਆਪਣੀ ਮਿਹਨਤ ਤੇ ਆਪਣਾ ਉਹਦੇ 'ਚ ਕਰਨਾ। ਦੇਖ ਲਓ ਬਈ, ਇਹ ਦੇਖ ਲਓ ਭਿੰਡੀ, ਦੇਖ ਲਓ भिंडी प्याज रेसिपी देख लो भाई। भिंडी प्याज रेसिपी कोई खास रेसिपी नहीं है, पर मैं जिस तरह बनानी हाँ बस थोड़ी जी बना रही हाँ अपने वास्ते। तो कली जान दुख लख ते करोड़ ने वो हिसाब है कि भाई होर कोई खाना नहीं, असी फिर खाने असी अपने हिसाब के नाल इन्हूं बना लेने। बहुत ज़्यादा प्याज को असीं नहीं करांगे कि प्याज का एक जायका आना चाहिए भिंडी दे विच ना, फिर वो बिल्कुल अगर प्याज को कर देंगे ना तो फिर वो मज़ा नहीं आएगा। इस टाइम में फिर मैं पा देंगी हरी मिर्च और टमाटर। चलो जी, हरी मिर्च टमाटर पै गया। तुहाडे सारिਆਂ ਦਾ कमेंट का बहुत बहुत शुक्रिया कि तुसीं सारिਆਂ ने कमेंट किए। शमा ने भी 3 टाक अदद विच दिल भेजे ने, 3 दिल भेजे ने शमा ने। तो उज़मा ने तो बई इंतहा ही मुका दी। उज़मा ने पूरी एक डायरी लिख दी। चलो मैं तुहानूं दिखावां। अज मैं दवाई भी कड्ढी है,
ਹਲੇ ਮੈਂ ਉਸੇ ਗੰਦੀ ਮੰਦੀ ਵੀ ਫਿਰਨੀ ਆ, ਹਲੇ ਨਾਤੇ ਨਹੀਂ ਅਸੀਂ ਅੱਜ ਮੌਸਮ ਦਾ ਫਾਇਦਾ ਚੁੱਕਿਆ ਨਾ, ਤੇ ਅੱਜ ਮੈਂ ਕੰਬਲ ਸ਼ੰਬਲ ਸਾਰੇ ਉੱਪਰੋਂ ਧੋ ਕੇ ਲੈ ਕੇ ਆਈ। ਸਭ ਤੋਂ ਉੱਪਰਲੇ ਜਿਹੜੇ ਬਿਸਤਰੇ ਲਾਏ ਹੋਏ ਸਨ ਨਾ, ਉਸ ਦਿਨ ਬਾਰਿਸ਼ ਦੀ ਵਜ੍ਹਾ ਨਾਲ ਧੋ ਨਹੀਂ ਸਕੇ ਸਾਂ, ਤੇ ਮੈਂ 2 ਧੁਆਈਆਂ ਕੱਢ ਦਿੱਤੀਆਂ ਨੇ, ਤੀਸਰੀ ਦਫਾ ਮਸ਼ੀਨ 'ਚ ਪਾਏ ਹੋਏ ਨੇ ਕੱਪੜੇ, ਤੇ ਮੈਂ ਤੁਹਾਨੂੰ ਦਿਖਾਉਂਦੀ ਆ। ਇਹ ਦੇਖ ਲਓ ਬਈ, ਕੰਬਲ ਸ਼ੰਬਲ ਧੁਲ ਗਏ ਨੇ, ਚਾਦਰਾਂ, ਤੇ ਹੁਣ ਸੁੱਕ ਜਾਣਗੇ, ਤੇ ਬਾਕੀ ਫਿਰ ਮੈਂ ਹੁਣ ਮਸ਼ੀਨ ਚੱਲ ਰਹੀ ਹੈ, ਫਿਰ ਉਹ ਵੀ ਲੈ ਕੇ ਆ। ਇਹ ਦੇਖੋ ਜ਼ਿੰਦਗੀ ਦੇ ਰੰਗ ਦੇਖੋ ਜ਼ਿੰਦਗੀ ਦੇ ਰੰਗ ਦੇਖੋ, ਤੁਹਾਨੂੰ ਕੱਪੜਿਆਂ 'ਚ ਵੀ ਨਜ਼ਰ ਆਉਣੇ ਚਾਹੀਦੇ ਨੇ, ਤੇ ਤੁਹਾਨੂੰ ਬੈੱਡ 'ਤੇ ਵੀ ਨਜ਼ਰ ਆਉਣੇ ਚਾਹੀਦੇ। ਤੁਸੀਂ ਲੇਟੋ ਸੋਹਣੇ ਸੋਹਣੇ ਫੁੱਲਾਂ 'ਤੇ, ਤੇ ਆਪਣਾ ਇੱਕ ਜ਼ਿੰਦਗੀ ਦਾ ਲੁਤਫ ਅਸੀਂ, ਕਿਉਂਕਿ ਰੰਗ ਫੁੱਲ ਅੱਲਾਹ ਪਾਕ ਨੇ ਜਿਹੜੇ ਬਣਾਏ ਨੇ, ਖੂਬਸੂਰਤੀ ਹੈ। ਇਸ ਤਰ੍ਹਾਂ ਫਿਰ ਫਿੱਕੇ ਫਿੱਕੇ ਚੀਜ਼ਾਂ ਮੈਨੂੰ ਤਾਂ ਬਾਜ਼ ਦਫਾ ਚੰਗੀਆਂ ਲੱਗਦੀਆਂ। ਮੈਂ ਬੈੱਡ ਸ਼ੀਟ ਲੈ ਕੇ ਆਈ ਸਾਂ ਰਾਫੇ ਵਾਸਤੇ ਬਣਵਾ ਕੇ ਕਾਫੀ ਸਾਲ ਪਹਿਲੋਂ ਮੈਟ, ਤੇ ਰਾਫੇ ਨੂੰ ਪਸੰਦ ਹੀ ਨਹੀਂ ਹੈ। ਰਾਫੇ ਕਹਿੰਦਾ ਇਹ ਕਿ ਫੁੱਲਾਂ ਵਾਲੀਆਂ ਜਿਹੜੀਆਂ ਵੱਡੀਆਂ ਫੁੱਲਾਂ ਨੇ ਮੈਂ ਨਹੀਂ ਪਾਉਂਦਾ, ਤੇ ਰਾਫੇ ਨੇ ਨਹੀਂ ਇਸਤੇਮਾਲ ਕੀਤੀ, ਤੇ ਫਿਰ ਅਸੀਂ ਵਿਛਾ ਲੈਂਦੇ ਹਾਂ। ਕਿ ਮੈਨੂੰ ਤਾਂ ਇਸ ਤਰ੍ਹਾਂ ਦੇ ਡਾਰਕ ਕਲਰ ਔਰ ਇਹ ਚੀਜ਼ਾਂ ਬੜੀਆਂ ਚੰਗੀਆਂ ਲੱਗਦੀਆਂ ਨੇ। ਇੱਥੇ ਇਹ ਵੀ ਜ਼ਿਆਦਾਤਰ ਕਿ ਪਲੇਨ ਚਾਦਰ ਚੱਲਦੀ ਹੈ, ਬਿਲਕੁਲ ਪਲੇਨ ਚਾਦਰ ਮਿਲੇਗੀ, ਪ੍ਰਿੰਟਡ ਤੁਹਾਨੂੰ ਇੱਥੇ ਬੈੱਡ ਸ਼ੀਟ ਨਹੀਂ ਮਿਲਦੀ ਹੈ। ਸ਼ਮਾ ਨੂੰ ਤਾਂ ਅੰਦਾਜ਼ਾ ਹੋਏਗਾ, ਸ਼ਮਾ ਇੱਥੇ ਰਹਿੰਦੇ ਨੇ, ਤੇ ਉਹ ਕਰਦੇ ਨੇ ਕਿ ਰਹਿਣ ਵਾਲਿਆਂ ਨੂੰ ਅੰਦਾਜ਼ਾ ਹੈ ਕਿ ਜਿਹੜਾ ਇੱਥੇ ਬੈੱਡ ਸ਼ੀਟ ਜਿਹੜੀ ਹੈ ਬਿਲਕੁਲ ਪਲੇਨ ਮਿਲਦੀ ਹੈ, ਹਰ ਕਲਰ 'ਚ ਮਿਲ ਜਾਂਦੀ ਹੈ, ਪਰ ਪਲੇਨ ਮਿਲਦੀਆਂ ਨੇ। ਫਿਰ ਉੱਪਰ ਚੜੂਵੇ ਕਵਰ ਤੇ ਜਿਹੜੇ ਤਕੀਏ ਦੇ ਹੁੰਦੇ ਨੇ ਨਾ, ਉਹ ਸੈੱਟ ਹੁੰਦਾ ਹੈ। ਫਿਰ ਤੁਸੀਂ ਸਮਝੋ ਰਜ਼ਾਈ ਦੇ ਉੱਪਰ ਚੜ੍ਹਾ ਦੇਵੋ ਕਵਰ, ਤੇ ਨਾਲ ਦੇ ਸਰਾਣੇ ਰੱਖ ਦੇਵੋ, ਲੇਕਿਨ ਬੈੱਡ ਸ਼ੀਟ ਤੁਹਾਨੂੰ ਪਲੇਨ ਮਿਲਦੀ ਹੈ। ਤੇ ਬਈ ਠੀਕ ਹੈ, ਬਿਲਕੁਲ ਸਾਦੇ ਡਾਰਕ ਕਲਰ ਘੱਟ ਹੁੰਦੇ ਨੇ, ਜ਼ਿਆਦਾ ਲਾਈਟ ਕਲਰ ਹੁੰਦੇ ਨੇ, ਤੇ ਅਸੀਂ ਵੀ ਫਿਰ ਪਲੇਨ ਹੀ ਲੈਂਦੇ ਹਾਂ। ਇੱਥੋਂ ਕਦੀ ਕਦਾਰ ਪਾਕਿਸਤਾਨ ਜਾਣਾ ਹੋਵੇ ਤੇ ਫਿਰ ਲੈਂਦੇ ਹਾਂ। ਹੁਣ ਤਾਂ ਇਸ ਦਫਾ 2-3 ਦਫਾ ਮੈਂ ਗਈ ਹਾਂ, ਮੈਂ ਨਹੀਂ ਲੈ ਕੇ ਆ ਸਕੀ ਕਿਉਂਕਿ ਵਜ਼ਨ ਦਾ ਮਸਲਾ ਹੋ ਜਾਂਦਾ ਵੇ, ਤੇ ਬਸ ਇੱਥੇ ਦੀ ਜੈਸਾ ਦੇਸ ਵੈਸਾ ਵੇਸ। ਤੇ ਲੋ ਬਈ ਦੇਖ ਲਵੋ ਸਾਡੇ, ਅਸੀਂ ਬਾਹਰ ਤੁਹਾਨੂੰ ਕੱਪੜੇ ਵੀ ਦਿਖਾ ਦਿੱਤੇ ਨੇ, ਬੜੀ ਅੱਛੀ ਖੁਸ਼ਬੂ ਆ ਰਹੀ ਹੈ। ਹਰੀ ਮਿਰਚ ਨੂੰ ਜਦੋਂ ਪਾਓ ਨਾ ਉਹਦੇ ਵਿੱਚ ਆਇਲ ਵਿੱਚ ਕਰੋ, ਹਰੀ ਮਿਰਚ ਦੀ ਬੜੀ ਸੋਹਣੀ ਖੁਸ਼ਬੂ ਫਿਰ ਨਿਕਲਦੀ ਹੈ ਬਈ, ਇੰਨੀ ਪਿਆਰੀ ਖੁਸ਼ਬੂ ਹਰੀ ਮਿਰਚ ਦੀ ਨਿਕਲਦੀ ਹੈ ਨਾ, ਗੱਲ ਛੱਡ ਦਵੋ। ਹੁਣ ਇਹਦੇ ਵਿੱਚ ਅਸੀਂ ਪਾ ਦੇਵਾਂਗੇ ਨਮਕ ਮਿਰਚ ਤੇ ਹਲਦੀ ਪਾ ਦੇਵਾਂਗੇ, ਤੇ ਜ਼ਿਆਦਾ ਮਸਾਲੇ ਨਹੀਂ ਹੈ, ਘਣੀ ਸ਼ੋਸ਼ਾ ਨਹੀਂ ਹੈ। ਇਹ ਦੇਖ ਲਵੋ ਬਈ, ਮੈਂ ਤਾਂ ਇਸ ਤੋਂ ਪਕਾ ਦੇਣੀ ਆ ਕਿ ਚਲੋ ਜਿਹੜੇ ਲੋਕ ਬੱਚੇ ਜਿਹੜੇ ਐਸਾ ਰਹਿੰਦੇ ਨੇ, ਕੋਈ ਦੇਖਣਾ ਚਾਹਵੇ ਸਾਦੀ ਰੈਸਪੀ ਕਰਨਾ ਚਾਹਵੇ ਤਾਂ ਕਰ ਲਵੇ। ਕੋਈ ਮੈਂ ਕੋਈ ਕਹਿੰਦੀ ਹਾਂ ਕਿ ਮੈਂ ਕੁਕਿੰਗ ਚੈਨਲ ਨਹੀਂ ਹੈ ਮੇਰਾ, ਕਿ ਮੇਰਾ ਕੁਕਿੰਗ ਚੈਨਲ ਹੋਵੇ ਕਿ ਮੈਂ ਬੜੀ ਕੋਈ ਮਾਹਰ ਸ਼ੈਫ ਆ, ਜਾਂ ਮੈਂ ਕੋਈ ਉਹ ਆ, ਬਸ ਸਾਦੀ ਹਾਂਡੀ, ਜਿਹੜੀ ਸਾਦੀ ਹਾਂਡੀ ਘਰ ਪੱਕਦੀ ਹੈ ਨਾ, ਬਸ ਉਹ ਮੈਂ ਪਕਾ ਲੈਂਦੀ ਹਾਂ। ਇੰਨੇ ਮਾਹਰ ਨਹੀਂ ਹੈ ਕੋਈ, ਇੰਨੇ ਮਾਹਰ ਹੁੰਦੇ ਸਾਡਾ ਬੜਾ ਚੰਗਾ ਜਿਹਾ ਕੁਕਿੰਗ ਚੈਨਲ ਹੁੰਦਾ। ਮੈਂ ਤਾਂ ਬੜੀ ਹੈਰਾਨ ਹੁੰਦੀ ਹਾਂ, ਅਜ਼ਮਤ ਨੂੰ ਸਲਾਮ ਕਰਨੀ ਉਹਨਾਂ ਔਰਤਾਂ ਦੀ ਜਿਹੜੇ ਇੰਨੇ ਅੱਛੇ ਚੈਨਲ ਚਲਾਉਂਦੀਆਂ ਨੇ ਕੁਕਿੰਗ, ਔਰ ਬੜੇ ਸੋਹਣੇ ਸੋਹਣੇ ਖਾਣੇ ਬਣਾ ਕੇ ਉਹਨਾਂ ਲਾਏ ਹੁੰਦੇ ਨੇ। ਬੜਾ ਵੀ ਹਿੰਮਤ ਦਾ ਕੰਮ ਹੈ ਵੀ। ਤੇ ਬਚਪਨ ਦੀਆਂ ਯਾਦਾਂ ਜਿਹੜੀਆਂ ਅਸੀਂ ਸ਼ੇਅਰ ਕਰ ਲਈ, ਹੁਣ ਮੈਂ ਲਾ ਹੀ ਦੇਵਾਂ। ਤੁਸੀਂ ਕਹੋਗੇ ਇਹ ਬਹੁਤੀ ਫਿਰੀ ਹੋ ਗਈ ਹੈ, ਤੇ ਇਹਨਾਂ ਨੂੰ ਮੈਂ ਲਾ ਦਿੰਦੀ ਹਾਂ। ਤੇ ਇਹਨਾਂ ਮੈਂ ਕੱਟੇ ਬਸ ਦਿਨ 'ਚ ਆ ਗਿਆ, ਅਕਸਰ ਮੇਰੇ ਆਪ ਹੋ ਜਾਂਦਾ, ਤੇ ਮੈਨੂੰ ਬੜਾ ਚੰਗਾ ਲੱਗਦਾ, ਆਪਣੇ ਬਚਪਨ ਦੀ ਯਾਦ ਨੂੰ ਮੈਂ ਸ਼ੇਅਰ ਕਰ ਲੈਂਦੀ ਹਾਂ। ਤੇ ਅੱਜ ਟੋਪੀ ਇਸ ਤੋਂ ਮੈਂ ਸਿਰ 'ਤੇ ਪਾਈ, ਬਾਰ-ਬਾਰ ਬਾਹਰ ਜਾਣਾ ਹੋ ਰਿਹਾ ਨਾ, ਬਾਹਰ ਠੰਡ ਹੈ, ਮਤਲਬ ਧੁੱਪ ਤੇ ਉਹ ਨਹੀਂ ਹੈ, ਬਾਰਿਸ਼ ਤੇ ਨਹੀਂ ਹੈ, ਪਰ ਫਿਰ ਵੀ ਠੰਡਕ ਹੈ। ਇਸ ਤੋਂ ਮੈਂ ਟੋਪੀ ਪਾ ਲਈ ਸੀ ਕਿ 2-3-4 ਚੱਕਰ ਮੇਰੇ ਲੱਗ ਗਏ ਨੇ ਬਾਹਰ ਦੇ, ਤੇ ਫਿਰ ਕਿਤੇ ਅਸੀਂ ਲਿੰਬੇ ਹੀ ਨਾ ਜਾਈਏ। ਇਹ ਦੇਖੋ ਜੀ, ਸੋਹਣਾ ਸੋਹਣਾ ਮਸਾਲਾ ਜਿਹੜਾ ਨਾ ਸਾਡਾ ਭੁੱਜ ਗਿਆ ਵੇ, ਇਹਨੇ ਆਇਲ ਵੀ ਤਾਂ ਛੱਡ ਦਿੱਤਾ ਵੇ, ਹਲਕਾ ਜਿਹਾ ਹੋ ਗਿਆ ਮਸਾਲਾ। ਹੁਣ ਇਸ ਸਟੇਜ 'ਤੇ ਅਸੀਂ ਇਸ ਪਾ ਦਾਂਗੇ ਭਿੰਡੀ ਸ਼ਰੀਫ। ਚਲੋ ਵੀ ਭਿੰਡੀ ਹੈ, ਚੱਲ ਵੀ ਜਾ ਤੂੰ, ਤੇ ਇਹਨੂੰ ਅਸੀਂ ਭਿੰਡੀ ਨੂੰ ਪਾ ਦਾਂਗੇ, ਤੇ ਚਲੋ ਵੀ ਬਸ ਦਮ 'ਚ ਭਿੰਡੀ ਹੋ ਜਾਏਗੀ। ਬੜਾ ਈਜ਼ੀ ਹੈ ਬਣਾਉਣਾ, ਕੋਈ ਮੁਸ਼ਕਿਲ ਨਹੀਂ ਹੈ। ਪਿਆਜ਼ ਵਾਲੀ ਭਿੰਡੀ ਬਣਾਉਣਾ ਨਾ ਬਹੁਤ ਆਸਾਨ ਹੈ। ਹਰ ਘਰ ਦੀ ਇੱਕ ਰੈਸਪੀ ਹੁੰਦੀ ਹੈ, ਔਰ ਸਾਰੇ, ਮੈਂ ਕਈ ਦਫਾ ਕਿਹਾ ਕਿ ਸਾਰੇ ਖਾਣੇ ਅੱਛੇ ਹੁੰਦੇ ਨੇ, ਕੋਈ ਖਾਣਾ ਐਸਾ ਨਹੀਂ ਹੁੰਦਾ ਅੱਛਾ ਨਾ ਹੋਵੇ, ਸਾਰੇ ਖਾਣੇ ਅੱਛੇ ਹੁੰਦੇ ਨੇ। ਪਰ ਇਹ ਕਿ ਹਰ ਘਰ ਦੀ ਇੱਕ ਰੈਸਪੀ ਹੁੰਦੀ ਹੈ, ਹਰ ਇੱਕ ਔਰਤ ਮੁਹੱਬਤ ਨਾਲ ਆਪਣੇ ਬੱਚਿਆਂ ਵਾਸਤੇ ਬਣਾਉਂਦੀ ਕਰਦੀ ਹੈ। ਉਹ ਫਿਰ ਇਹ ਨਹੀਂ ਕਿਹਾ ਜਾ ਸਕਦਾ ਕਿ ਵੀ ਫਲਾਂ ਦੀ ਰੈਸਪੀ ਅੱਛੀ ਹੈ, ਫਲਾਂ ਦੀ ਨਹੀਂ। ਮਾਵਾਂ ਮੁਹੱਬਤ ਨਾਲ ਹੀ ਪਕਾਉਂਦੀਆਂ ਨੇ, ਸ਼ੌਕ ਨਾਲ ਹੀ ਪਕਾਉਂਦੀਆਂ ਨੇ, ਆਪਣੇ ਬੱਚਿਆਂ ਵਾਸਤੇ ਟਾਈਮ ਦਿੰਦੀਆਂ ਨੇ, ਤੇ ਸਾਰੀਆਂ ਰੈਸਪੀਆਂ ਚੰਗੀਆਂ ਹੁੰਦੀਆਂ ਨੇ। ਤੇ ਚਲੋ ਬਈ ਅਸੀਂ ਉਹ ਬੇਰ ਤੋੜ ਲਏ। ਤੇ ਬੇਰ ਤੋਂ ਇਲਾਵਾ ਉਸ ਜ਼ਮਾਨੇ 'ਚ ਬੱਚਿਆਂ ਦੇ ਗੇਮਸ ਇਹ ਹੁੰਦੇ ਸਨ ਕਿ ਅੰਬੀਆਂ ਤੋੜਨੀਆਂ, ਬੇਰ ਦੇ ਸੀਜ਼ਨ 'ਚ ਬੇਰ ਤੋੜਨੇ, ਤੇ ਅੰਬੀਆਂ ਦੇ ਸੀਜ਼ਨ 'ਚ ਅੰਬੀਆਂ ਦੇ ਬੂਟਿਆਂ ਨੂੰ ਲੱਗ ਗਿਆ ਬੂਰਨੀ, ਰੁੱਤ ਮੇਲਾਪਾਂ ਵਾਲੀ ਚੰਨ ਮੇਰਾ ਦੂਰਨੀ। ਤੇ ਜਦੋਂ
ਅੰਬੀਆਂ ਲੱਗਦੀਆਂ ਸਨ। ਛੋਟੇ ਸਾਡੇ ਘਰ 'ਚ ਇੱਕ ਬੂਟਾ ਸੀ ਅੰਬ ਦਾ। ਓਏ ਹੋਏ ਜਦੋਂ ਤਾਂ ਬੂਰ ਪੈਣਾ ਨਾ ਅਸੀਂ ਖੁਸ਼ ਹੋ ਜਾਣਾ। ਬਸ ਬੂਰ ਪੈਦਾ ਸੀ, ਜਿੱਦਣ ਨਿਕਲਦੇ ਦੇਖਣੇ ਅਸੀਂ ਬੂਰ, ਤੇ ਉਹ ਬੜਾ ਖੁਸ਼ ਹੋਣਾ ਸੀ ਕਿ ਚਲੋ ਇਹ ਬੂਰ ਆ ਗਿਆ। ਬੂਰ ਤੋਂ ਬਾਅਦ ਫਿਰ ਛੋਟੀਆਂ ਛੋਟੀਆਂ ਫੁੱਲ ਦੇ ਵਿੱਚ ਹਰੀ ਹਰੀ ਇੱਕ ਨੁਕਤਾ ਜਿਹਾ ਬਣਦਾ। ਫਿਰ ਉਹ ਤੋਂ ਫਿਰ ਉਹ ਅੰਬ ਜਿਹੜਾ ਵੱਧਦਾ ਫਿਰ ਐਡਾ ਹੁੰਦਾ ਐਡਾ, ਫਿਰ ਅੰਬੀਆਂ ਹੋਣੀਆਂ। ਤੇ ਅਸੀਂ ਬਈ ਇੰਨੀ ਲਲਚਾਈ ਨਜ਼ਰਾਂ ਨਾਲ ਦੇਖਣਾ ਕਿ ਕਿਸ ਤਰ੍ਹਾਂ ਅੰਬੀਆਂ ਹੁਣ ਬਣ ਜਾਣ ਤੇ ਅਸੀਂ ਖਾਈਏ। ਤੇ ਘਰ ਵਾਲੇ ਖਾਣ ਨਹੀਂ ਦਿੰਦੇ ਸਨ। ਅੱਬੂ ਸਾਡੇ ਬਹੁਤ ਸਾਨੂੰ ਮਨਾ ਕਰਦੇ ਹੁੰਦੇ ਸਨ। ਅੱਬੂ ਕਹਿੰਦਾ ਗਲਾ ਖਰਾਬ ਹੋ ਜਾਏਗਾ, ਖਬਰਦਾਰ ਕਿਸੇ ਨੇ ਅੰਬੀ ਖਾਧੀ ਤੇ ਅੱਬੂ ਨੇ ਗੁੱਸੇ ਹੋਣਾ ਤੇ ਅਸੀਂ ਇੰਤਜ਼ਾਰ 'ਚ ਹੋਣਾ ਕਿ ਕੋਈ ਅੰਬੀ ਡਿੱਗ ਪਵੇ ਬਸ ਨੀਚੇ। ਤੇ ਨਹੀਂ ਵੀ ਡਿੱਗਦੀ ਹੁੰਦੀ ਸੀ ਨਾ ਤੇ ਅੱਬੂ ਗਏ ਹੁੰਦੇ ਸਨ। ਮੈਂ ਤੇ ਮੇਰੀ ਕਜ਼ਨ ਨਾਲ ਅਸੀਂ ਜਾ ਰਹੇ, ਅੰਮੀ ਨੇ ਵੀ ਥੋੜਾ ਜਿਹਾ ਅੰਦਰ ਹੋਣਾ, ਅਸੀਂ ਦੋਨੋਂ ਜਣੀਆਂ ਨੇ। ਚਲੋ ਵੀ ਦੇਖ ਲਓ कितनी सोहनी है। आंडी इन्नी मेरी हल्की है, ए देखो कितनी प्यारी होए, कितनी सोहनी पिंडी तैयार हो गई। दिल करता था थोड़ा ही खा लवा। चलो इन्हू थोड़ा जिहा होर कर दिंदे आ। ते इस तरह फिर असीं अंबियां जड़ियां ना वो असीं तोड़ियां ते फिर अंबी तोड़ के फिर ਉਹਨੂੰ ਬਰੀਕ ਬਰੀਕ ਕੱਟਣਾ। ਮੈਂ ਤੇ ਮੇਰੀ ਕਜ਼ਨ ਜਿਹੜੀ ਲਾਹੌਰ ਰਹਿੰਦੀ ਹੈ ਤੇ ਉਹ ਅਸੀਂ ਦੋਨਾਂ ਜੜੀਆਂ ਨੇ ਸੀ ਅੰਬੀ ਖਾਣੀ। ਅੰਬੀ ਇੰਨੀ ਜ਼ਬਰਦਸਤ ਲੱਗਦੀ ਹੁੰਦੀ ਸੀ। ਬਰੀਕ ਬਰੀਕ ਕੱਟਣਾ, ਫਿਰ ਛਿਲਕਾ ਲਾਣਾ, ਬਰੀਕ ਕੱਟਣਾ, ਲੂਣ ਤੇ ਮਿਰਚ, ਓਏ ਹੋਏ ਅਸੀਂ ਖਾਣਾ। ਓਏ ਹੋਏ 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 ਕੀ ਤੁਹਾਨੂੰ ਦੱਸਾਂ ਕਿ ਉਸ ਜ਼ਮਾਨੇ 'ਚ ਅੰਬੀਆਂ ਕਿੰਨੀਆਂ ਸ਼ੌਕੀਨ ਨਾਲ ਖਾਂਦੇ ਹੁੰਦੇ ਸਨ ਔਰ ਬਹੁਤ ਸਾਰੇ ਲੋਕ ਖਾਂਦੇ ਸਨ। ਹੁਣ ਤੇ ਅੰਬੀ ਆਦੀ ਬੱਚਿਆਂ ਨੂੰ ਪਤਾ ਹੀ ਨਹੀਂ ਕਿ ਅੰਬੀ ਕੀ ਸ਼ੈ ਹੈ। ਅੰਬੀ ਦਾ ਨਾਮ ਵੀ ਲਵੋ ਤੇ ਉਹ ਕਹਿੰਦੇ ਨੇ ਪਤਾ ਨਹੀਂ ਇਹ ਕੀ ਸ਼ੈ ਹੈ। ਅੱਜ ਦੇ ਕਿਸੇ ਬੱਚੇ ਨੂੰ ਸ਼ਾਇਦ ਅੰਬੀ ਦਾ ਨਹੀਂ ਪਤਾ ਜਾਂ ਉਹਨਾਂ ਨੇ ਉਹ ਖਾਧਾ ਨਹੀਂ। ਅਸੀਂ ਇਸ ਜ਼ਮਾਨੇ 'ਚ ਚਟਨੀ ਬਣਦੀ ਅੰਬੀ ਦੀ, ਹੋਰ ਚੀਜ਼ਾਂ ਬਣਦੀਆਂ ਨੇ। ਹੁਣ ਅੰਬ ਦਾ ਸੀਜ਼ਨ ਆਉਣ ਵਾਲਾ ਵੇ, ਅੱਛੇ ਅੱਛੇ ਅੰਬ ਵੀ ਆ ਜਾਣੇ ਨੇ। ਪਰ ਐਵੇਂ ਕਿ ਅੰਬੀ ਖਾਣ ਦਾ ਆਪਣਾ ਜ਼ਾਇਕਾ ਹੁੰਦਾ ਸੀ ਨਾ, ਤੁਹਾਡੇ 'ਚ ਜ਼ਰੂਰ ਕਿਸੇ ਨਾ ਕਿਸੇ ਨੇ ਅੰਬੀ ਕਦੀ ਨਾ ਕਦੀ ਖਾਧੀ ਹੋਏਗੀ। ਉਸ ਮਾਂ ਤਾਂ ਮੈਨੂੰ ਲੱਗਦਾ ਜ਼ਰੂਰ ਦੱਸੇਗੀ ਤੇ ਸ਼ਮਾ ਵੀ ਜ਼ਰੂਰ ਸ਼ੇਅਰ ਕਰੇਗੀ ਆਪਣੀ ਕੋਈ ਨਾ ਕੋਈ ਯਾਦ। ਹਾਂਡੀ ਨੂੰ ਮੈਂ ਇੱਕ ਦਫਾ ਹਿਲਾ ਦਿੱਤਾ ਵੇ ਤੇ ਮੈਨੂੰ ਬੜੀ ਗਰਮੀ ਲੱਗੀ। ਔਰ ਜ਼ਰਾ ਕੰਮ ਕਰੋ ਨਾ ਕਿਚਨ ਵਿੱਚ ਤੇ ਪਤਾ ਨਹੀਂ ਗਰਮੀ ਲੱਗਦੀ ਹੈ। ਮੈਨੂੰ ਲੱਗਦਾ ਮੇਰੇ ਵਿੱਚ ਚਰਬੀ ਕੋਈ ਜ਼ਿਆਦਾ ਵੇ ਕਿ ਇੰਨੀ ਠੰਡ ਵਿੱਚ ਵੀ ਮੈਨੂੰ ਇੰਨੇ ਪਸੀਨੇ ਆਉਂਦੇ ਨੇ, ਜਾਂ ਕੋਈ ਹਾਰਮੋਨਲ ਇਸ਼ੂ ਹੈ ਮੈਨੂੰ ਪਤਾ ਨਹੀਂ ਹੈ। ਲੇਕਿਨ ਪਸੀਨਾ ਮੈਨੂੰ ਬਹੁਤ ਆਉਂਦਾ। ਮੈਨੂੰ ਬਚਪਨ ਤੋਂ ਜਵਾਨੀ ਹੁਣ ਬੁਢਾਪਾ ਵਹੀ ਪਸੀਨਾ ਨਹੀਂ ਪਿੱਛਾ ਛੱਡਦਾ। ਸ਼ੁਕਰ ਹੈ ਅਲਹਮਦੁਲਿਲਾ ਧੁੱਪ ਨਿਕਲ ਆਈਏ, ਸੂਰਜ ਆ ਗਿਆ ਜੇ ਵੀ ਸਾਹਮਣੇ। ਤੇ ਮੈਨੂੰ ਪਸੀਨਾ ਇੰਨਾ ਜ਼ਿਆਦਾ ਆਉਂਦਾ, ਪਤਾ ਨਹੀਂ ਇਹਦੀ ਕੀ ਵਜ੍ਹਾ ਵੇ। ਅੱਜ ਤੱਕ ਮੈਂ ਸਮਝ ਨਹੀਂ ਸਕੀ ਹਾਂ। ਬਹਰਹਾਲ ਅਸੀਂ ਜਦੋਂ ਪਾਕਿਸਤਾਨ ਰਹਿੰਦੇ ਸਾਂ ਤਾਂ ਉਦੋਂ ਦੇ ਕੰਮ ਕਰਦੇ ਕਰਦੇ ਮੇਰੇ ਕੱਪੜੇ ਪਸੀਨੇ ਨਾਲ ਭਿੱਜ ਜਾਂਦੇ ਸਨ। ਤੇ ਉਹ ਫਿਰ ਮੈਂ ਕਹਿ ਨਹੀਂ ਸਕਦੀ ਗਰਮੀ ਹੈ ਪਰ ਇੱਥੇ ਠੰਡ ਹੈ, ਠੰਡ ਵਿੱਚ ਵੀ ਪਸੀਨਾ ਆਉਂਦਾ ਵੇ। ਹੁਣ ਇਹਦੀ ਵਜ੍ਹਾ ਮੈਨੂੰ ਸਮਝ ਨਹੀਂ ਆਉਂਦੀ ਕਿ ਕੀ ਵਜ੍ਹਾ। ਬਹਰਹਾਲ ਜੋ ਵੀ ਵਜ੍ਹਾ ਵੇ ਉਹ ਮੈਨੂੰ ਤਾਂ ਪਤਾ ਨਹੀਂ ਹੈ ਤੇ ਅਸੀਂ ਪਸੀਨਾ ਸਾਫ਼ ਕਰ ਲੈਂਦੇ ਹਾਂ। ਤੇ ਅੰਬੀਆਂ ਖਾਣੀਆਂ ਅਸੀਂ ਤੇ ਉਹ ਇੰਨੇ ਪਿਆਰੇ ਦਿਨ ਹੁੰਦੇ ਸਨ ਕਿ ਬਚਪਨ ਇੰਨਾ ਹਸੀਨ ਦੌਰ ਹੁੰਦਾ ਤੁਹਾਡੀ ਜ਼ਿੰਦਗੀ ਦਾ। ਤਦੇ ਮੈਂ ਕਹਿੰਦੀ ਹਾਂ ਕਿ ਇਹਨੂੰ ਆਪਣੇ ਅੰਦਰ ਦੇ ਬੱਚੇ ਨੂੰ ਮਰਨ ਨਾ ਦੇਵੋ, ਉਹਨੂੰ ਜ਼ਿੰਦਾ ਰੱਖੋ, ਉਹਨੂੰ ਉਹ ਯਾਦ ਕਰਦੇ ਰਹੋ ਆਪਣੇ ਜਿਸ ਕਿਉਂਕਿ ਅਸੀਂ ਉਹ ਯਾਦਾਂ ਉਹ ਕੱਲ੍ਹ ਦੇਖੋ ਉਜ਼ਮਾ ਨੇ ਜਿਹੜਾ ਲਿਖਿਆ ਨਾ ਕੌਮੈਂਟ, ਉਹਨਾਂ ਨੇ ਕੌਮੈਂਟ ਨਹੀਂ ਲਿਖਿਆ, ਉਹਨਾਂ ਨੇ ਪੂਰੇ ਆਪਣੇ ਦਿਲ ਦੀ ਇੱਕ ਦਾਸਤਾਨ ਲਿਖ ਦਿੱਤੀ ਕਿ ਮੈਂ ਬੜੀ ਪੜ੍ਹਾਕੂ ਬੱਚੀ ਸਾਂ, ਮੇਰੀ ਅੰਮੀ ਇਸ ਤਰ੍ਹਾਂ ਮੈਨੂੰ ਕਹਿੰਦੇ ਸਨ ਕਿ ਤੂੰ ਪੜ੍ਹ। ਅੱਬਾ ਜੀ ਮੇਰੇ ਲਾਡ ਚੁੱਕਦੇ ਸਨ, ਅੱਬਾ ਜੀ ਨੇ ਮੈਨੂੰ ਫਿਰ ਉਹ ਲਿਆ ਕੇ ਦੇਣੇ, ਮੈਂ ਰਸਾਲੇ ਕਰਨੇ, ਮੈਂ ਕਿਸੇ ਦੇ ਘਰ ਜਾ ਕੇ ਝਾੜੂ ਫੇਰਨੀ ਹੁੰਦੀ ਸਾਂ, ਪੋਚੀਆਂ ਲਾਣੀ ਸਾਂ ਤਾਂ ਕਿ ਮੈਨੂੰ ਰਸਾਲਾ ਉੱਥੋਂ ਮਿਲ ਜਾਏ ਪੜ੍ਹਨ ਲਈ। ਤੇ ਇਸ ਤਰ੍ਹਾਂ ਜ਼ਮਾਨ ਇੰਨੀਆਂ ਸਾਰੀਆਂ ਗੱਲਾਂ ਸ਼ੇਅਰ ਕੀਤੀਆਂ ਨਾ ਕਿ ਉਹ ਪਤਾ ਚੱਲ ਕਿ ਉਹ ਆਪਣੇ ਬਚਪਨ 'ਚ ਪਹੁੰਚ ਗਏ ਸਨ, ਉਹ ਆਪਣੇ ਉਸ ਦੌਰ 'ਚ ਪਹੁੰਚ ਗਏ ਸਨ। ਤੇ ਉਸ ਜ਼ਮਾਨੇ 'ਤੇ ਇੱਕ ਦਿਨ ਕਿਹਾ ਕਿ ਬਾਜੀ ਮੈਂ ਸਮਝ ਰਹੀ ਸਾਂ ਕਿ ਮੈਂ ਹੀ ਕੋਈ ਪਾਗਲ ਹਾਂ ਜਿਹੜੀ ਪੁਰਾਣੇ ਜ਼ਮਾਨਿਆਂ ਨੂੰ ਯਾਦ ਕਰ ਰਹੀ ਹਾਂ, ਤੁਸੀਂ ਤਾਂ ਮੇਰੇ ਤੋਂ ਵੀ ਵੱਡੇ ਪਾਗਲ ਨਿਕਲੇ ਹੋ। ਖੈਰ ਇਹ ਜੁਮਲਾ ਨਹੀਂ ਲਿਖਿਆ ਸੀ, ਇੱਕ ਤਾਂ ਮਫਹੂਮ ਹੈ ਹੀ ਸੀ ਕਿ ਤੁਸੀਂ ਤੇ ਯਾਰ ਕਹਿ ਦਿਓ ਕਿ ਤੁਸੀਂ ਤਾਂ ਮੇਰੇ ਵਰਗੇ ਹੀ ਹੋ ਬਿਲਕੁਲ ਪਾਗਲ। ਤੇ ਇਸ ਤਰ੍ਹਾਂ ਦਾ ਜੁਮਲਾ ਕਿਉਂ ਰੱਖਿਆ ਕਿ ਤੁਸੀਂ ਬਿਲਕੁਲ ਤੁਸੀਂ ਜ਼ਮਾਨਿਆਂ ਨੂੰ ਯਾਦ ਕਰਦੇ ਹੋ ਨਾ, ਤੇ ਮੈਨੂੰ ਬੜਾ ਚੰਗਾ ਲੱਗਦਾ ਵੇ। ਤੇ ਬਾਕੀ ਕੀ ਕਹਿੰਦੇ ਨੇ, ਮੈਂ ਸਾਡੇ ਸਾਰਿਆਂ ਦੇ ਕੌਮੈਂਟ ਪੜ੍ਹੇ। ਇੱਕ ਦੋ ਨਵੇਂ ਕੌਮੈਂਟ ਵੀ ਆਏ, ਰਜ਼ੀਆ ਦੇ ਨਾਂ ਤੋਂ ਇੱਕ ਕੌਮੈਂਟ ਆਇਆ ਤੇ ਸਨਮ ਖਾਨ ਦਾ ਆਇਆ, ਹੋਰ ਵੀ ਆਏ ਤੇ ਸ਼ੀਲ ਦਾ ਵੀ ਮੈਂ ਪੜ੍ਹਿਆ ਸੀ। ਪਰ ਯਕੀਨ ਮੰਨੋ ਮੈਂ ਜਦੋਂ
ਹੁਣ ਸੁਬਾਹ ਨਹੀਂ ਮੈਂ ਦੇਖ ਸਕੀ। ਹੁਣ ਮੈਂ ਜਲਦੀ ਮੈਂ ਕਿਹਾ ਮੈਂ ਵੀਡੀਓ ਮੈਂ ਮਾਜ਼ਰਤ ਚਾਹੁੰਦੀ ਹਾਂ ਤੁਹਾਡੇ ਜਿਹੜੇ ਕਮੈਂਟ ਨੇ ਜਿਨ੍ਹਾਂ ਦਾ ਰਹਿ ਗਿਆ, ਕਿਉਂਕਿ ਦੱਸਾਂ ਕੀ ਹੁੰਦਾ ਵੇ, ਮੈਂ ਤੁਹਾਨੂੰ ਥੋੜ੍ਹੀ ਜਿਹੀ ਗੱਲ ਦੱਸ ਦੇਵਾਂ, ਤੁਸੀਂ ਸਮਝ ਜਾਈਓ ਉਸ ਗੱਲ ਨੂੰ। ਕਿਉਂਕਿ ਜਦੋਂ ਮੈਂ ਵੀਡੀਓ ਆਪਣੀ ਜਿਹੜੀ ਲਾਨੀ ਆ ਉਸ ਦਿਨ ਦੇ ਜਿਹੜੇ ਕਮੈਂਟ ਸਾਹਮਣੇ ਆਉਂਦੇ ਨੇ ਨਾ, ਤੇ ਉਹ ਫਿਰ ਮੈਂ ਅਗਰ ਮੈਂ ਫੌਰੀ ਉੱਥੇ ਰਿਪਲਾਈ ਕਰ ਦਿੰਦੀ ਆ ਨਾ, ਉਹ ਫਿਰ ਕਮੈਂਟ ਪਤਾ ਨਹੀਂ ਕਿੱਥੇ ਚਲੇ ਜਾਂਦੇ ਨੇ। ਫਿਰ ਮੈਨੂੰ ਉਸ ਵੀਡੀਓ ਵਿੱਚ ਜਾ ਕੇ ਕਰਕੇ ਲੱਭਣਾ ਪੈਂਦਾ, ਅਤੇ ਆਪਣੀ ਵੀਡੀਓ ਖੁਦ ਤੁਸੀਂ ਨਹੀਂ ਚਲਾ ਸਕਦੇ ਹੋ। ਫਿਰ ਜਦੋਂ ਮੈਂ ਉਸ ਵੀਡੀਓ 'ਤੇ ਜਾਂਦੀ ਹਾਂ, ਅਗਰ ਮੈਂ ਤਲਾਸ਼ ਕਰਨੀ ਉਹ ਵੀਡੀਓ ਵੀ ਚੱਲ ਜਾਂਦੀ, ਉਹ YouTube ਅਲਾਉ ਨਹੀਂ ਕਰਦਾ ਕਿ ਤੁਸੀਂ ਆਪਣੀ ਵੀਡੀਓ ਖੁਦ ਚਲਾਓ। ਅਤੇ ਉਸ ਤੋਂ ਮੈਨੂੰ ਪ੍ਰੋਸੈਸ ਇੰਨਾ ਲੰਬਾ ਪਤਾ ਨਹੀਂ ਹੈ ਕਿ ਉਹ ਫਿਰ ਕਿਸ ਤਰ੍ਹਾਂ ਲੱਭਣਾ ਪੈਂਦਾ। ਇਸ ਤੋਂ ਫਿਰ ਤਾਖੀਰ ਹੋ ਜਾਂਦੀ ਹੈ ਰਿਪਲਾਈ 'ਚ। ਜਦੋਂ ਮੈਂ ਤੁਹਾਡੇ ਕਮੈਂਟ ਪੜ੍ਹ ਕੇ ਫਿਰ ਉਹਨਾਂ ਨੂੰ ਇਸ ਤਰ੍ਹਾਂ ਰਿਪਲਾਈ ਦੇ ਦਿੰਦੀ ਹਾਂ, ਗੱਲ ਕਰ ਲੈਂਦੀ ਹਾਂ, ਫਿਰ ਮੈਂ ਉੱਥੇ ਵੀ ਉਹਨਾਂ ਨੂੰ ਦਿਲ ਛਿਲ ਬਣਾ ਦਿੰਦੀ ਹਾਂ, ਕਰ ਦਿੰਦੀ ਹਾਂ। ਪਰ ਇਸ ਤਰ੍ਹਾਂ ਮੇਰੀ ਮਜਬੂਰੀ ਹੈ ਕਿ ਬਹੁਤ ਜ਼ਿਆਦਾ ਲੰਬੇ ਚੌੜੇ ਚੱਕਰ ਤੇ ਮੈਨੂੰ ਆਉਂਦੇ ਨਹੀਂ ਨੇ, ਇੰਨੇ ਮੇਰੀ ਮਹਾਰਤ ਹੁੰਦੀ ਨਾ ਮੇਰੇ 'ਚ, ਅਤੇ ਬਈ ਫਿਰ ਮੈਂ ਪਤਾ ਨਹੀਂ ਕਿੱਥੇ ਦੀ ਕਿੱਥੇ ਪਹੁੰਚੀ ਹੁੰਦੀ। ਬਹਿਰਹਾਲ ਹੈ ਵੀ ਕਿ ਅਸੀਂ ਆਪਣੇ ਬਚਪਨ ਦੀਆਂ ਯਾਦਾਂ ਸ਼ੇਅਰ ਕਰ ਲੈਂਦੇ ਹਾਂ, ਅਤੇ ਅੰਦਰ ਚੱਲ ਕੇ ਦੇਖੀਏ ਬਈ ਭਿੰਡੀ ਆਪਣੀ, ਕਿ ਭਿੰਡੀ ਦਾ ਸਵਾ ਸਤਿਆਨਾਸ ਨਾ ਵੱਜ ਜਾਵੇ। ਅੱਜ ਬਚਪਨ ਦੀ ਹਸੀਨ ਯਾਦ ਸ਼ੇਅਰ ਕੀਤੀ ਕਿ ਮੈਨੂੰ ਬੜਾ ਹੀ ਚੰਗਾ ਲੱਗਿਆ। ਯਕੀਨ ਕਰੋ ਦਿਲ ਅੰਦਰੋਂ ਖੁਸ਼ ਹੋ ਗਿਆ। ਤੁਸੀਂ ਆਪਣੇ ਆਪ ਨੂੰ ਖੁਸ਼ ਕਰਨਾ ਹੁੰਦਾ ਨਾ, ਕਿਸੇ ਵੀ ਚੀਜ਼ ਨਾਲ ਕਰ ਲਓ। ਉਹ ਖੁਸ਼ੀ ਵਾਸਤੇ ਕੋਈ ਪੈਸੇ ਖਰਚਣੇ ਤਾਂ ਜ਼ਰੂਰੀ ਨਹੀਂ ਹੁੰਦੇ ਨਾ, ਕਿ ਤੁਸੀਂ ਜਾ ਕੇ ਕਿਤੇ ਹੋਟਲਿੰਗ ਕਰੋ, ਤੁਸੀਂ ਕਿਤੇ ਜਾ ਕੇ ਬਹੁਤ ਕੋਈ ਉਹ ਪਾਓ ਕਿ ਬਹੁਤ ਚੰਗੇ ਕੱਪੜੇ ਪਾਓ, ਬਹੁਤ ਕੋਈ ਬ੍ਰਾਂਡਡ ਚੀਜ਼ਾਂ ਖਰੀਦੋ। ਖੁਸ਼ੀ ਜਿਹੜੀ ਹੈ ਨਾ ਛੋਟੀ ਜਿਹੀ ਚੀਜ਼ ਤੋਂ ਵੀ ਮਿਲ ਸਕਦੀ ਹੈ ਤੁਹਾਨੂੰ, ਪਰ ਤੁਹਾਡੇ ਅੰਦਰ ਉਹ ਇੱਕ ਚੀਜ਼ ਹੋਣੀ ਚਾਹੀਦੀ ਹੈ ਕਿ ਮੈਂ ਬਸ ਇਸ ਚੀਜ਼ ਨਾਲ ਖੁਸ਼ ਹੋ ਜਾਣਾ। ਅਤੇ ਮੈਂ ਤਾਂ ਬੱਚਿਆਂ ਨਾਲ ਗੱਲ ਕਰਕੇ ਖੁਸ਼ ਹੋ ਜਾਣੀ। ਮੈਂ ਇਸ ਤਰ੍ਹਾਂ ਆਪਣੇ ਬਚਪਨ ਦੀ ਇਸ ਤਰ੍ਹਾਂ ਯਾਦ ਅੱਜ ਕਰ ਲਈ, ਮੈਂ ਖੁਸ਼ ਹੋ ਗਈ। ਹੁਣ ਮੈਂ ਇੰਨੀ ਹੈਪੀ ਹਾਂ ਨਾ ਇਸ ਵੇਲੇ ਕਿ ਮੈਨੂੰ ਬੜਾ ਚੰਗਾ ਪਿਆ ਲੱਗਦਾ ਹੈ ਕਿ ਮੈਂ ਆਪਣੇ ਬਚਪਨ ਦੀ ਉਹ ਯਾਦ ਅੱਜ ਕਰ ਲਈ ਹੈ, ਅਤੇ ਚਲੋ ਵੀ ਮੈਂ ਖੁਸ਼ ਹੋ ਗਈ ਹਾਂ। ਇਸ ਤਰ੍ਹਾਂ ਖੁਸ਼ੀ ਨੂੰ ਆਪਣੇ ਅੰਦਰੋਂ ਮੁੱਕਣ ਨਾ ਦੇਵੋ। ਖਾਸ ਕਰੋ ਜਿਹੜਾ ਬੱਚਾ ਤੁਹਾਡੇ ਅੰਦਰ ਬੈਠਾ ਹੋਵੇ, ਉਹਦੇ ਲਾਡ ਪਿਆਰ ਚੁੱਕਦੇ ਰਹੋ, ਉਹਨੂੰ ਜਿਹੜਾ ਨਾ ਜਵਾਨ ਰੱਖੋ। ਅਤੇ ਚਲੋ ਮੈਂ ਤੁਹਾਨੂੰ ਇਸ ਪਾਸਿਓਂ ਵੀ ਅੱਜ ਦਿਖਾ ਦਿੰਦੀ ਹਾਂ। ਸਾਡਾ ਇਹਦਾ ਲੌਕ ਬੜਾ ਟਾਈਟ ਹੈ, ਮੇਰੇ ਕੋਲ ਖੁੱਲ੍ਹਣਾ ਨਹੀਂ ਹੈ। ਚਲੋ ਮੈਂ ਤੁਹਾਨੂੰ ਇੱਧਰੋਂ ਵੀ ਦਿਖਾ ਦਿੰਦੀ ਹਾਂ। ਸਾਡਾ ਜਿਹੜਾ ਏਰੀਆ ਵੇ, ਇਹ ਦੇਖ ਲਓ ਬਈ, ਗ੍ਰਾਸ ਕਟਿੰਗ ਅਸੀਂ ਸਾਰੀ ਗ੍ਰਾਸ ਕਟਿੰਗ ਕੀਤੀ। ਸਾਡਾ ਇਸ ਏਰੀਆ ਖਾਸਾ ਬੜਾ ਵੇ ਨਾ, ਅੰਦਰੋਂ ਵੀ ਗ੍ਰਾਸ ਕਟਿੰਗ ਕਰਨੀ ਪੈਂਦੀ ਹੈ, ਬਾਹਰੋਂ ਵੀ ਕਰਨੀ ਪੈਂਦੀ ਹੈ, ਅਤੇ ਸਾਰਾ ਜਿਹੜਾ ਨਾ ਕਰਨਾ ਪੈਂਦਾ। ਪਰ ਇਹ ਖੂਬਸੂਰਤ ਲੱਗਦਾ। ਫਿਰ ਜਦੋਂ ਤੁਸੀਂ ਸਾਫ਼ ਕਰ ਲੈਂਦੇ ਹੋ ਨਾ, ਅਤੇ ਉਦੋਂ ਬੜਾ ਸੋਹਣਾ ਲੱਗਦਾ। ਇਹ ਪੀਲੇ ਫੁੱਲ ਆਪ ਹੀ ਕੁਦਰਤੀ ਇੱਥੇ ਉਗਾਉਂਦੇ ਨੇ, ਫਿਰ ਆਪ ਹੀ ਖ਼ਤਮ ਹੋ ਜਾਂਦੇ ਨੇ, ਅਤੇ ਐਸਾ ਅਸੀਂ ਲਾਏ ਨਹੀਂ ਹੋਏ ਨੇ। ਅਤੇ ਬਾਕੀ ਇਹਨਾਂ ਫੁੱਲਾਂ 'ਤੇ ਵੀ ਹੁਣ ਇਹ ਜਿਹੜੇ ਸਭ ਨੇ ਪੌਦੇ ਲਾਏ ਨੇ, ਇਹਨਾਂ 'ਤੇ ਵੀ ਥੋੜ੍ਹੇ ਜਿਹੇ ਫੁੱਲ ਆਉਣਗੇ, ਅਤੇ ਫਿਰ ਅਸੀਂ ਦੇਖਾਂਗੇ। ਸਾਹਮਣੇ ਬੈਟੀ ਦਾ ਘਰ ਹੈ, ਪਰ ਬੈਟੀ ਕਾਫੀ ਦਿਨ ਤੋਂ ਮੈਨੂੰ ਨਜ਼ਰ ਨਹੀਂ ਆ ਰਹੇ, ਪਰ ਨਾ ਜ਼ਰੂਰ ਨਜ਼ਰ ਆਉਂਦੇ ਨੇ। ਹੈਲੋ ਹਾਈ ਹੋ ਜਾਂਦੀ ਉਹਨਾਂ ਦੇ ਨਾਲ। ਚਲੋ ਵੀ ਚੱਲ ਕੇ ਹੁਣ ਆਪਣੀ ਭਿੰਡੀ ਵੀ ਦੇਖੀਏ। ਇਹ ਦਰਵਾਜ਼ਾ ਥੋੜ੍ਹਾ ਜਿਹਾ ਟਾਈਟ ਬੰਦ ਹੁੰਦਾ ਵੇ, ਇਹ ਦੇਖੋ ਇੰਨੀ ਆਵਾਜ਼ ਦੇ ਨਾਲ ਬੰਦ ਹੁੰਦਾ ਵੇ ਕਿ ਅਜੀਬ ਲੱਗਦਾ। ਪਰ ਐਵੇਂ ਕਿ ਬਾਰਿਸ਼ ਹੁੰਦੀ ਹੈ ਨਾ, ਬਾਰਿਸ਼ ਦੀ ਵਜ੍ਹਾ ਨਾਲ ਕਈ ਦਫਾ ਸੋਚਿਆ ਕਿ ਇਹਨੂੰ ਅਸੀਂ ਚੇਂਜ ਕਰਵਾ ਲਈਏ, ਦੂਸਰਾ ਲਗਵਾ ਲਈਏ, ਪਰ ਐਵੇਂ ਕਿ ਲੱਕੜ ਦਾ ਵੀ ਲਵਾਓ ਤਾਂ ਉਹ ਵੀ ਫਿਰ ਤੂਫਾਨ ਆ ਜਾਂਦੇ ਨਾ, ਅਤੇ ਉਹਦੇ ਨਾਲ ਫਿਰ ਖਰਾਬ ਹੋ ਜਾਂਦਾ। ਅਤੇ ਬਿਲਕੁਲ ਮੈਂ ਹਲਕੀ ਅੱਗ ਕਰਕੇ ਗਈ ਸਾਂ ਇਹਦੀ ਭਿੰਡੀ 'ਤੇ, ਛੋਟੇ ਚੁੱਲ੍ਹੇ 'ਤੇ ਰੱਖ ਕੇ ਗਈ ਸਾਂ। ਮੈਂ ਕਿਹਾ ਥੋੜ੍ਹੀ ਹਲਕੀ ਅੱਗ 'ਤੇ ਹੋਵੇ। ਓਏ ਹੋਏ ਹੋਏ ਹੋਏ, ਦੇਖ ਲਓ ਬਈ, ਓਏ ਹੋਏ ਹੋਏ, ਸਦਕੇ ਥੀਵਾਂ ਤੇ ਸਾਰਾ ਇਹਦੇ 'ਤੇ ਉਹ ਆ ਗਿਆ ਵੀ, ਜਿਹੜਾ ਕੀ ਕਹਿੰਦੇ ਨੇ, ਸਟੀਮ ਆ ਗਿਆ ਵੇ। ਚਲੋ ਮੈਂ ਸਾਫ਼ ਕਰ ਲੈਂਦੀ ਹਾਂ। ਸਦਕੇ ਮੈਂ ਜਾਵਾਂ ਉਹਨਾਂ ਤੋਂ ਜਿਨ੍ਹਾਂ ਦੀਆਂ ਬਾਕੀਆਂ ਟੋਰਾਂ ਸਾਡੇ ਨਾਲ ਗੁੱਸੇ ਰਹਿੰਦੇ, ਤੇ ਦਰਸ਼ਨ ਦਿੰਦਿਆਂ ਹੋਰਾਂ। ਸਦਕੇ ਮੈਂ ਜਾਵਾਂ ਉਹਨਾਂ ਤੋਂ ਜਿਨ੍ਹਾਂ ਦੀਆਂ ਬਾਕੀਆਂ ਟੋਰਾਂ ਸਾਡੇ ਨਾਲ ਗੁੱਸੇ ਰਹਿੰਦੇ, ਤੇ ਦਰਸ਼ਨ ਦਿੰਦਿਆਂ ਹੋਰਾਂ। ਲੋ ਬਈ, ਸਾਡੇ ਨਾਲ ਗੁੱਸੇ ਰਹਿੰਦੇ ਤੇ ਦਰਸ਼ਨ ਦਿੰਦੇ ਆ ਹੋਰਾਂ। ਤੇ ਅਸੀਂ ਗੱਲਾਂ ਕਰਦੇ ਕਰਦੇ ਤੁਹਾਡੇ ਨਾਲ ਭਿੰਡੀ ਹੋ ਗਈ ਜੀ ਓਏ ਹੋਏ ਹੋਏ ਪਿਆਜ਼ ਵਾਲੀ ਤਿਆਰ। ਥੱਲੇ ਵੀ ਡਿੱਗ ਪਈਏ ਪਾਣੀ। ਹੁਣ ਮੈਂ ਕੀ ਕਰਾਂ, ਇੱਕ ਹੱਥ ਦੇ ਨਾਲ ਬੰਦਾ, ਬਈ ਇੱਕ ਹੱਥ ਦੇ ਨਾਲ ਤਾਂ ਬੰਦਾ ਉਹ ਹੁੰਦਾ ਟੁੰਡਾ ਹੀ ਹੋ ਜਾਂਦਾ। ਸਮਝੋ ਕਿ ਤੁਸੀਂ ਇੱਕ ਹੱਥ ਨਾਲ ਕੰਮ ਕਰਨਾ ਵੇ ਤੇ ਫਿਰ ਕਿੰਨੇ ਸਫਾਈ ਨਾਲ ਕਰ ਸਕੋਗੇ। ਚਲੋ ਮੈਂ ਪਲੇਟ 'ਚ ਕੱਢਾਂ, ਫਿਰ ਮੈਂ ਤੁਹਾਨੂੰ ਦਿਖਾਉਂਦੀ ਹਾਂ। ਲੋ ਬਈ, ਦੇਖ ਲਓ, ਗਰਮਾ ਗਰਮ ਭਿੰਡੀ, ਪਿਆਜ਼ ਵਾਲੀ ਭਿੰਡੀ, ਖੂਬਸੂਰਤ ਭਿੰਡੀ ਤਿਆਰ ਹੋ ਚੁੱਕੀ ਹੈ।
ਤੇ ਦਿਲ ਕਰਦਾ ਪਿਆ ਹੁਣੇ ਹੀ ਖਾ ਲਵਾਂ, ਪਰ ਹਲੇ ਨਹੀਂ ਖਾ ਸਕਦੀ ਹਾਂ, ਥੋੜ੍ਹਾ ਜਿਹਾ ਕੰਮ ਬਾਕੀ ਹੈ, ਕਰਕੇ ਫਿਰ ਆਰਾਮ ਨਾਲ ਤਸੱਲੀ ਨਾਲ ਰੋਟੀ ਖਾਵਾਂਗੀ। ਕਿਉਂਕਿ ਜਦੋਂ ਤੁਸੀਂ ਖਾਣਾ ਖਾ ਲੈਂਦੇ ਹੋ ਫਿਰ ਇੱਕਦਮ ਤੁਹਾਡਾ ਨਾ ਹਿੰਮਤ ਜਵਾਬ ਦੇ ਜਾਂਦੀ ਹੈ।